ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 17 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੀ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫ੍ਰੈਸਨੋ, ਪਰਮਜੀਤ ਸਿੰਘ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ US ਤੇ ਕੈਨੇਡਾ ਦੇ ਜਿਹੜੇ ਰਿਲੇਸ਼ਨ ਆ ਉਹ ਤੁਹਾਨੂੰ ਪਤਾ ਹੀ ਆ ਵੀ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਸੈਕੰਡ ਐਡਮਿਨਿਸਟ੍ਰੇਸ਼ਨ ਆਇਆ, ਵਾਲੇ ਗੁੱਡ ਨਹੀਂ ਚੱਲ ਰਹੇ। ਤੇ ਹੁਣ ਜਿਹੜੀਆਂ ਕੈਨੇਡਾ 'ਚ ਬਹੁਤ ਜ਼ਿਆਦਾ ਅੱਗਾਂ ਲੱਗੀਆਂ ਆ, ਉਹਦੇ ਨਾਲ ਅਮਰੀਕਾ ਦੀਆਂ ਕਈ ਸਟੇਟਾਂ ਦੇ ਵਿੱਚ ਧੂੰਆਂ ਹੋਇਆ ਆ। ਸੋ ਉਹ ਹੈਲਪ ਨਹੀਂ ਕਰ ਰਿਹਾ ਹੈਗਾ। ਰਿਲੇਸ਼ਨਸ਼ਿਪ ਕਾਫੀ ਬੈਡ ਚੱਲ ਰਹੇ ਹੈਗੇ ਆ ਤੇ ਉੱਤੋਂ ਹੁਣ ਜਿਹੜਾ ਧੂੰਆਂ ਅਮਰੀਕਾ 'ਚ ਆ ਗਿਆ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ unnecessarily invaded by filthy, polluted and unhealthy air। ਤੇ ਉਹਨਾਂ ਨੇ ਕਿਹਾ ਕੈਨੇਡਾ ਇਹਦੇ ਲਈ ਜ਼ਿੰਮੇਵਾਰ ਆ ਤੇ ਕਹਿੰਦੇ ਵੀ ਅਸੀਂ ਜਿਹੜਾ ਆ ਹੋਰ ਟੈਰਿਫ ਲਾਉਣ ਦੀ ਸੋਚਾਂਗੇ। ਇਸ ਤੋਂ ਪਹਿਲਾਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ US ਦੇ ਲਾ ਮੇਕਰਸ ਤੇ ਜਿਹੜਾ ਇੱਕ ਤਰ੍ਹਾਂ ਨਾਲ ਤੰਜ ਕੱਸਿਆ ਸੀ। ਕਹਿੰਦੇ ਵੀ ਤੁਹਾਨੂੰ ਘੱਟੋ ਘੱਟ ਸਾਡੀ ਜਿਹੜੀ ਸਪੋਰਟ ਆ ਜਾਂ ਹੈਲਪ ਆ ਉਹ ਕਰਨੀ ਚਾਹੀਦੀ ਹੈਗੀ ਆ। ਵਾਈਟ ਹਾਊਸ ਤਾਂ ਹੋਲਡ ਕਰ ਰਿਹਾ ਸੀ ਇਨਫੋਰਮੇਸ਼ਨ ਮੀਟਿੰਗ ਫੀਫਾ ਦੇ ਆਫੀਸ਼ੀਅਲਸ ਦੇ ਨਾਲ ਵਰਲਡ ਕੱਪ ਜਿਹੜਾ ਹੋਣਾ ਹੈਗਾ ਫਾਈਨਲ ਨਿਊਯਾਰਕ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ। ਤੇ ਡੈਟਰੋਇਟ, ਸ਼ਿਕਾਗੋ, ਵਾਸ਼ਿੰਗਟਨ DC, ਨਿਊਯਾਰਕ, ਇੱਥੇ ਦੀ ਜਿਹੜੀ ਇਸ ਵੇਲੇ ਏਅਰ ਕੁਆਲਿਟੀ ਆ ਉਹ ਬਹੁਤ ਹੀ ਬੈਡ ਹੈਗੀ ਆ। ਸੋ ਉਹਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਿਹੜਾ ਇਹ ਬਿਆਨ ਆ ਉਹ ਦਾਗਿਆ ਹੈਗਾ। ਜੀ। ਸੋ ਕੈਨੇਡਾ ਵਾਲੇ ਵੀ ਸੋਚਦੇ ਹੋਣੇ ਵੀ ਹੁਣ ਅਸੀਂ ਇਹਦੇ ਵਿੱਚ ਕਿੱਦਾਂ ਜਿਹੜਾ ਉਹ ਕਰੀਏ, ਤੇ ਵੱਧ ਟੈਰਿਫ ਲਾਉਣ ਦੀ ਗੱਲ ਵੀ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਉੱਠ ਰਹੀ ਆ। ਧੂੰਆਂ ਜਿਹੜਾ ਉਹ ਰੋਕੋ, ਹੁਣ ਏਡੀ ਉੱਚੀ ਕੰਧ ਤਾਂ ਔਖੀ ਆ ਇਹਨਾਂ ਨੂੰ ਬਣਾਉਣੀ, ਪਰ ਅੱਗੇ ਦੇਖੋ ਕੀ ਬਣਦਾ ਆ। ਪਰ ਇਹ ਧੂਏ ਦੇ ਚੱਲਦਿਆਂ ਕਾਫੀ ਜ਼ਿਆਦਾ ਰੌਲਾ ਰੱਪਾ ਜਿਹੜਾ ਉਹ ਪੈ ਗਿਆ ਆ। ਲੋਕਾਂ ਨੂੰ ਘਰਾਂ ਦੇ ਵਿੱਚ ਕਾਈਂਡ ਆਫ ਹੋਮਮੇਡ ਏਅਰ ਫਿਲਟਰ ਬਣਾਉਣ ਵਾਲੀਆਂ ਸਲਾਹਾਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਵੀ ਧੂਏ ਤੋਂ ਕਿੱਦਾਂ ਜਿਹੜਾ ਉਹ ਬਚਿਆ ਜਾ ਸਕਦਾ ਹੈਗਾ ਆ। ਤੇ ਖਾਸ ਕਰਕੇ ਐਜ਼ਮਾ ਵਾਲੇ ਜਿਹੜੇ ਲੋਕ ਆ, ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਆ, ਉਹਨਾਂ ਨੂੰ ਜ਼ਿਆਦਾ ਸੁਚੇਤ ਰਹਿਣ ਦੇ ਲਈ 12 ਤੋਂ ਵਿੱਚੋਂ ਬਚਣ ਦੇ ਲਈ ਜਿਹੜਾ ਉਹ ਸਲਾਹਾਂ ਦਿੱਤੀਆਂ ਜਾ ਰਹੀਆਂ ਹੈਗੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਇੱਕ ਆਫ ਡਿਊਟੀ EMPLOYEE ਜਿਹੜਾ ਕਿ ਕੋਲੋਰਾਡੋ ਆਈਸ ਫੈਸਿਲਿਟੀ ਦੇ ਉੱਤੇ ਸੀ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਇਹਦੇ ਤੇ ਇਹ ਦੋਸ਼ ਆ ਵੀ ਇਸ ਨੇ ਇੱਕ ਪ੍ਰੋਟੈਸਟਰ ਨੂੰ ਸ਼ੂਟ ਕਰ ਦਿੱਤਾ ਸੀਗਾ। ਜਿਸ ਬੀਬੀ ਦੇ ਗੋਲੀਆਂ ਲੱਗੀਆਂ ਆ ਉਹ ਸਦਾ ਬਚਾਅ ਹੋ ਗਿਆ, ਨਾਨ ਲਾਈਫ ਥ੍ਰੈਟਨਿੰਗ ਇੰਜਰੀਜ਼ ਆ। ਤੇ ਕਹਿੰਦੇ ਵੀ ਬ੍ਰੈਂਡਨ ਬੂਥ ਨਾਂ ਦੇ ਬੰਦੇ ਨੇ ਇਸ ਬੀਬੀ ਦੇ ਉੱਤੇ ਆਪਣੀ ਪਿਸਤੌਲ ਦੇ ਨਾਲ ਗੋਲੀ ਜਿਹੜੀ ਉਹ ਚਲਾਈ ਆਈਸ ਦੀ ਫੈਸਿਲਿਟੀ ਤੇ ਬਾਹਰ, ਤੇ ਗੋਲੀ ਚਲਾ ਕੇ ਜਿਹੜਾ ਆ ਉੱਥੋਂ ਤੁਰਦਾ ਬਣਿਆ। ਉਸ ਟਾਈਮ ਦੇ ਉੱਤੇ ਆਫ ਡਿਊਟੀ ਸੀਗਾ। ਜਿਹੜੇ ਅਫਸਰ ਜਦੋਂ ਮੌਕੇ ਦੇ ਉੱਤੇ ਸੀਨ ਦੇ ਉੱਤੇ ਪਹੁੰਚੇ ਤਾਂ ਕਹਿੰਦੇ ਉਹਨਾਂ ਨੇ ਦੇਖਿਆ ਵੀ ਇਸ ਬੀਬੀ ਦੇ ਗੋਲੀ ਜਿਹੜੀ ਉਹ ਲੱਗੀ ਹੋਈ ਆ ਲੋਅਰ ਬਾਡੀ ਦੇ ਵਿੱਚ। ਉਹ ਆਪਣੀ ਫਰੈਂਡ ਦੇ ਨਾਲ ਸੀਗੀ ਤੇ ਉਸ ਦਾ ਜਿਹੜਾ ਉਹ ਬਚਾਅ ਹੋਇਆ ਸੀਗਾ, ਉਸ ਦੀ ਨਾਲ ਸਹੇਲੀ ਦਾ। ਕਹਿੰਦੇ ਵੀ ਪੁਲਿਸ ਨੇ ਜਲਦ ਹੀ ਉਸ ਵਹੀਕਲ ਨੂੰ ਸੀਨ ਤੋਂ ਜ਼ਿਆਦਾ ਦੂਰ ਨਹੀਂ ਉਸ ਨੂੰ ਰੋਕਿਆ ਤੇ ਉਹਨਾਂ ਦੀ ਜਿਹੜੀ ਉਸ ਬੰਦੇ ਦੀ ਗੱਡੀ ਤੇ ਉਹਦਾ ਜਿਹੜੀ ਗਨ ਆ ਉਹ ਸੀਜ਼ ਕਰ ਲਈ ਤੇ ਆਇਡੈਂਟੀਫਾਈ ਕੀਤਾ ਬ੍ਰੈਂਡਨ ਬੂਥ, ਜੋ ਕਿ ਜੀਓ ਗਰੁੱਪ, ਇਹ ਉਹੀ ਆ ਪ੍ਰਾਈਵੇਟ ਜਿਹੜੀਆਂ ਆਈਸ ਦੀਆਂ ਫੈਸਿਲਿਟੀ, ਡਿਟੈਂਸ਼ਨ ਫੈਸਿਲਿਟੀਜ਼ ਬਣਾਉਣ ਵਾਲੇ ਜੀਓ ਗਰੁੱਪ ਆ, ਉਹਨਾਂ ਦਾ ਹੀ ਕਹਿੰਦੇ EMPLOYEE ਸੀਗਾ। ਸੋ ਇਹ $4 ਬਿਲੀਅਨ ਦੀ ਬਹੁਤ ਵੱਡੀ ਇੱਕ ਕੰਪਨੀ ਆ, ਪ੍ਰਾਈਵੇਟ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਤੇ ਸਟੇਟ ਪ੍ਰਿਜ਼ਨਸ ਅਕ੍ਰੋਸ US ਉਹਨਾਂ ਨੂੰ ਰਨ ਕਰਦੀ ਆ। ਸਰਕਾਰ ਦੇ ਨਾਲ ਬਹੁਤ ਹੀ ਜ਼ਿਆਦਾ ਉਹਨਾਂ ਦੇ ਗੂੜੇ ਜਿਹੜੇ ਉਹ ਸੰਬੰਧ ਹੈਗੇ ਆ ਤੇ ਮਲਟੀ ਈਅਰ ਕੰਟਰੈਕਟਸ ਉਹਨਾਂ ਦੇ ਨਾਲ ਜੀਓ ਗਰੁੱਪ ਦੇ ਜਿਹੜੇ ਉਹ ਹੈਗੇ ਆ। ਸੋ ਅਰੋਰਾ ਸ਼ਹਿਰ ਜੋ ਕੋਲੋਰਾਡੋ ਦੇ ਵਿੱਚ ਪੈਂਦਾ ਆ, ਉਹਦੀ ਫੈਸਿਲਿਟੀ ਦੇ ਬਾਹਰ ਜਿੱਥੇ ਪ੍ਰੋਟੈਸਟ ਹੋ ਰਹੇ ਸੀ, ਉੱਥੇ
ਇਸ ਬੰਦੇ ਨੇ ਜੋ ਕਿ ਉਸ ਫੈਸਿਲਿਟੀ ਦਾ ਹੀ EMPLOYEE ਸੀ, ਉਹਨੇ ਗੋਲੀ ਜਿਹੜੀ ਉਹ ਚਲਾਈ। ਬੀਬੀ ਦਾ ਬਾਲ-ਬਾਲ ਬਚਾਅ ਹੋ ਗਿਆ ਤੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੇ ਟੀਵੀ ਦੇ ਲਾਇਸੈਂਸ ਰਿਵੋਕ ਕਰਨ ਦੀ ਜਿਹੜੀ ਥ੍ਰੈਟ ਦਿੱਤੀ ਆ, ਕਹਿੰਦੇ ਵੀ ਉਹ ਸੀਰੀਅਸ ਲੱਗਦੀ ਆ। ਬ੍ਰੈਂਡਨ ਕਾਰ ਆਲਰੇਡੀ ਜਿਹੜੇ ਟੀਵੀ ਬ੍ਰਾਡਕਾਸਟਰਸ ਆ, ਉਹਨਾਂ ਨੂੰ ਸਕਰੂਟਨਾਈਜ਼ ਕਰ ਰਹੇ ਹੈਗੇ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਐਡਰੈਸ ਸੀਗਾ ਉਹ NBC ABC ਇਹਨਾਂ ਚੈਨਲਸ ਨੇ ਰਿਲੇ ਨਹੀਂ ਕੀਤਾ। ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਹੋਣੀ ਹੋਰ ਜਿੱਦਾਂ ਤੱਤੇ ਜਿਹੜੇ ਨਜ਼ਰ ਆਏ ਹੈਗੇ ਆ। ਕਹਿੰਦੇ ਵੀ ਫਰਾਡ ਲਾਈਕ ਦਿਸ ਸ਼ੁਡ ਮੀਨ ਏ ਰੈਵੋਕੇਸ਼ਨ ਆਫ देयर ਲਾਇਸੈਂਸ। ਵੀ ਇਦਾਂ ਦੀ ਜਿਹੜੀ ਗੱਲ ਉਹਨੇ ਕੀਤੀ ਆ, ਉਹਦੇ ਕਰਕੇ ਜਿਹੜਾ ਉਹਨਾਂ ਦਾ ਲਾਇਸੈਂਸ ਆ ਉਹ ਰਿਵੋਕ ਕਰਨਾ ਚਾਹੀਦਾ ਹੈਗਾ ਆ। ਟਰੰਪ ਉਹਨਾਂ ਦੀ ਫਸਟ ਟਰਮ ਦੇ ਦੌਰਾਨ ਰਿਪਬਲਿਕਨ ਲੀਡਰ ਜਿਹੜੇ ਸੀਗੇ, ਉਹਨਾਂ ਨੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੂੰ ਡਿਸਆਓ ਕੀਤਾ ਸੀ। ਤੇ ਹੁਣ ਜਿਹੜੇ ਬ੍ਰੈਂਡਨ ਕਾਰ ਆ ਚੇਅਰਮੈਨ ਹੈਗੇ ਆ, ਉਹਨਾਂ ਨੇ ਬਾਰ-ਬਾਰ ਇਨਕੁਆਇਰੀਆਂ ਤੇ ਹੋਰ ਪ੍ਰੋਬ ਵੀ ਜਿਹੜੇ ਓਪਨ ਕੀਤੇ ਆ ਟੀਵੀ ਤੇ ਰੇਡੀਓ ਸਟੇਸ਼ਨਸ ਦੇ ਅਗੇਂਸਟ। ਸੋ ਕਹਿੰਦੇ ਵੀ ਸਾਡਾ ਮੁਲਕ ਇਦਾਂ ਦਾ ਕਦੇ ਨਹੀਂ ਸੀ ਜਿਹਦੇ ਵਿੱਚ ਤੁਸੀਂ ਇਹ ਡਿਨਾਈ ਕਰੋ ਨਿਊਜ਼ ਕਵਰੇਜ ਨੂੰ। ਲਾਇਲ ਜਿਹੜੀ ਤੁਹਾਡੀ ਲਾਈਵ ਕਵਰੇਜ ਸੀ ਪ੍ਰੈਜ਼ੀਡੈਂਟ ਦੀ, ਰੋਬਰਟ ਕਾਰਨਰਵੇਅਰ ਇੱਕ ਸਾਬਕਾ FCC ਦੇ ਹੈਗੇ ਆ, ਹੁਣ ਉਹ ਨਿਊ ਚੀਫ ਕਾਉਂਸਲ ਹੈਗੇ ਆ ਫਾਊਂਡੇਸ਼ਨ ਆਫ ਇੰਡੀਵਿਜੂਅਲ ਰਾਈਟਸ ਐਂਡ ਐਕਸਪ੍ਰੈਸ਼ਨ ਦੇ। ਸੋ ਕਾਰ ਸਪੋਕਸ ਪੀਪਲ ਜਿਹੜੇ ਆ, ਉਹਨਾਂ ਨੇ ਰਿਸਪੌਂਡ ਨਹੀਂ ਕੀਤਾ ਹਜੇ ਇਹਦੇ ਮਾਮਲੇ ਦੇ ਵਿੱਚ, ਪਰ ਇੱਕ ਤਰ੍ਹਾਂ ਦੇ ਨਾਲ ਜਿਹੜਾ ਆ ਤਲਵਾਰ ਜ਼ਰੂਰ ਇਹਨਾਂ ਜਿਹੜੇ CBS ABC ਇਹਨਾਂ ਚੈਨਲਸ ਦੇ ਉੱਤੇ NBC ਜ਼ਰੂਰ ਲਟਕਦੀ ਰਹੂਗੀ। ਇਹ ਹੁਣ ਹਰਜੋਤ ਸਿੰਘ ਜੀ, ਇਹ ਹੁਣ ਪਤਾ ਨਹੀਂ ਕੀ ਗੱਲ ਆ। ਉੱਦਾਂ ਤਾਂ ਕਹਿੰਦੇ ਜੀ ਫਰੀਡਮ ਆ, ਆਜ਼ਾਦੀ ਆ ਪ੍ਰੈਸ ਦੀ, ਤੇ ਜੇ ਪ੍ਰੈਸ ਇਹਨਾਂ ਦੇ ਹਿਸਾਬ ਦੇ ਨਾਲ ਕੰਮ ਨਹੀਂ ਕਰਦੀ ਤੇ ਕਹਿੰਦੇ ਲਾਇਸੈਂਸ ਇਹਨਾਂ ਦੇ ਖੋਲੇ ਜਾਣ। ਕੀ ਵਾਕਿਆ ਹੀ ਇਹ ਫਿਰ ਆਜ਼ਾਦੀ ਵਾਲੀ ਜਿਹੜੀ ਇਹ ਗੱਲ ਹੈਗੀ ਆ? ਸੋ ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਰਹੂਗੀ। ਉੱਦਾਂ ਆਜ਼ਾਦੀ ਦਾ ਰਾਗ ਸਾਰੇ ਜਣੇ ਆ ਉਹ ਲਾਪਦੇ ਰਹਿੰਦੇ ਆ, ਤੇ ਹੁਣ ਜਦੋਂ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਸਵਾਲ ਚੱਕੇ ਜਾ ਰਹੇ ਆ, ਉਦੋਂ ਕਾਫੀ ਜਾਣਾ ਜਿਹੜੇ ਉਹ ਚੁੱਪ ਵੀ ਨਜ਼ਰ ਆ ਰਿਹਾ। ਅਗਲੇ ਦੀ ਮਰਜ਼ੀ ਆ। ਇਹ ਤਾਂ ਉਹਨਾਂ ਨੇ ਪਹਿਲਾਂ ਵੀ ਇੱਕ ਬਾਈਡਨ ਵੇਲੇ ਵੀ ਕਈ ਨਿਊਜ਼ ਵਾਲਿਆਂ ਨੇ ਇਹਦੀਆਂ ਪ੍ਰੈਸ ਕਾਨਫਰੰਸ, ਸੌਰੀ ਇਹ ਜਿਹੜੇ ਐਡਰੈਸ ਸੀਗੇ ਇਦਾਂ ਦੇ ਉਹ ਉਹਨਾਂ ਨੇ ਨਹੀਂ ਸੀ ਰਿਲੇ ਕੀਤੇ। ਉਦੋਂ ਇਦਾਂ ਦੀ ਗੱਲ ਦੇਖਣ ਨੂੰ ਤਾਂ ਨਹੀਂ ਮਿਲੀ ਸੀ ਵੀ ਤੁਹਾਡੇ ਲਾਇਸੈਂਸ ਜਿਹੜੇ ਉਹ ਖੋਹ ਲੈਣੇ ਆ। ਇਹਨਾਂ ਦਾ ਜਿਹੜਾ ਲੇਟ ਨਾਈਟ ਹੋਸਟ ਆ, ਜੇ ਉਹ ਇਹਨਾਂ ਨੂੰ ਪਸੰਦ ਨਾ ਆਵੇ, ਉਹ ਜੋਕ ਕਰ ਦੇਵੇ ਜਾਂ ਉਹ ਇਦਾਂ ਦੀ ਗੱਲ ਕਰ ਦੇਵੇ ਤਾਂ ਵੀ ਲਾਇਸੈਂਸ ਜਿਹੜੇ ਉਹ ਖੋਹ ਲਓ। ਜੇ ਇਹਨਾਂ ਦਾ ਨਾ ਗੱਲ ਕਰੋ ਤਾਂ ਵੀ ਜਿਹੜੇ ਖੋਹ ਲਓ। ਸੋ ਇਸ ਤਰੀਕੇ ਦੇ ਨਾਲ ਇਸ ਟਾਈਮ ਟਰੰਪ ਸਾਹਿਬ ਜਿਹੜੇ ਉਹ ਵਿਚਰ ਰਹੇ ਆ। ਇਹ ਬੜਾ ਲੰਮਾ ਸਮਾਂ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਨਹੀਂ ਹੁੰਦੀਆਂ। ਲੋਕਾਂ ਨੇ ਅਕਸਰ ਇਸ ਚੀਜ਼ਾਂ ਤੋਂ ਅੱਕ ਹੀ ਜਾਣਾ ਹੁੰਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਟਰੰਪ ਹੁਣਾਂ ਦੇ ਜਿਹੜੇ ਜਿਨ੍ਹਾਂ ਨੂੰ ਬੇਸਲੈਸ ਕਲੇਮ ਕਹਿੰਦੇ ਆ, ਉਹਨਾਂ ਦੇ ਕ੍ਰਿਟਿਕ ਇਲੈਕਸ਼ਨ ਐਕਸਪਰਟਸ ਜਿਹੜੇ ਉਹ ਆਖਦੇ ਆ, ਉਸ ਚੀਜ਼ ਦੀ ਪੈਰਵਾਈ ਕਰਨ ਦੇ ਲਈ ਉਹਨਾਂ ਨੇ DHS ਦੇ ਜਿਹੜੇ ਨਵੇਂ ਬਣੇ ਸਕੱਤਰ ਹੈਗੇ ਆ, ਮਾਰਕ ਵੇਨ ਮੂਲਨ, ਉਹਨਾਂ ਨੇ ਹੁਣ ਕਹਿੰਦੇ ਵੀ ਚਿੱਠੀਆਂ ਲਿਖੀਆਂ ਹੈਗੀਆਂ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜੇ ਇਲੈਕਸ਼ਨ ਅਧਿਕਾਰੀ ਹੈਗੇ ਕੈਲੀਫੋਰਨੀਆ, ਪੈਂਸਿਲਵੇਨੀਆ, ਨਿਊ ਜਰਸੀ ਤੇ ਨਵਾਡਾ ਨੂੰ ਵੀ ਕਹਿੰਦੇ ਵੀ ਤੁਹਾਡੇ ਸੂਬੇ ਦੇ ਵਿੱਚ 2.5 ਲੱਖ ਜਿਹੇ ਬੰਦੇ ਆ ਜਿਹੜੇ US ਸਿਟੀਜ਼ਨ ਨਹੀਂ ਆ ਤੇ ਉਹਨਾਂ ਦੀਆਂ ਵੋਟਾਂ ਬੜੀਆਂ ਪਈਆਂ ਆ। ਸੋ 250,000 ਨਾਨ ਸਿਟੀਜ਼ਨਸ ਦਾ ਜਿਹੜਾ ਨੰਬਰ ਆ, ਇਹ ਇਹਨਾਂ ਨੇ ਹੁਣ ਜਿਹੜਾ ਉਹ ਲੈ ਕੇ ਆਂਦਾ ਹੈਗਾ ਆ। ਤੇ ਹੁਣ ਕਹਿੰਦੇ ਵੀ ਇਹਨਾਂ 4 ਸੂਬਿਆਂ ਨੂੰ ਚਿੱਠੀਆਂ ਲਿਖੀਆਂ ਗਈਆਂ ਹੈਗੀਆਂ ਵੀ ਇਸ ਨੂੰ ਜਿਹੜਾ ਉਹ ਤੁਸੀਂ ਚੈੱਕ ਜਿਹੜਾ ਉਹ ਕੀਤਾ ਆ ਜਾਵੇ। ਸੋ ਕਹਿੰਦੇ ਵੀ ਇਹ 4 ਹੀ ਸਟੇਟਸ ਇਹਨਾਂ ਨੇ ਡੈਮੋਕ੍ਰੇਟ ਸਟੇਟਸ ਨੂੰ ਜਿਹੜੀਆਂ ਚਿੱਠੀਆਂ ਆ ਉਹ ਲਿਖੀਆਂ ਆ। ਸੋ ਮਾਰਕ ਵੇਨ ਮੂਲਨ ਹੁਣਾਂ ਨੇ ਇਹ ਜਿਹੜਾ ਨਵਾਂ ਕਲੇਮ ਆ ਇਸ ਦੇ ਵਿੱਚ ਕਰ ਦਿੱਤਾ ਆ। ਪਰ ਜਿਹੜੇ ਇਲੈਕਸ਼ਨ ਸਿਕਿਉਰਿਟੀ ਐਕਸਪਰਟ ਆ, ਉਹ ਇਹਨਾਂ ਦੇ ਇਸ ਕਲੇਮ ਤੋਂ ਬਹੁਤੇ ਪ੍ਰਭਾਵਿਤ ਨਜ਼ਰ ਜਿਹੜੇ ਉਹ ਨਹੀਂ ਆ ਰਹੇ। ਇਹ ਹੁਣ ਦੇਖਣਾ ਹੋਊਗਾ ਵੀ ਇਸ ਦੇ ਵਿੱਚ ਅੱਗੇ ਕੀ ਗੱਲ ਜਿਹੜੀ ਉਹ ਬਣਦੀ ਆ, ਕੀ ਸੂਬਿਆਂ ਦੇ ਕੌਣ ਵੋਟ ਬਣਾਉਣੀ ਆ, ਕਿਹਦੀ ਬਣਨੀ ਆ, ਕਿਹਦੀ ਨਹੀਂ ਬਣਨੀ ਆ। ਇਹ ਹੁਣ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਜਿੱਦਣ ਤੋਂ ਕੱਲ ਤੋਂ ਹੀ, ਜਦੋਂ ਤੋਂ ਟਰੰਪ ਹੋਣਾ ਨੇ ਹੁਣ ਸਪੈਸ਼ਲ ਐਡਰੈਸ ਕੀਤਾ ਆ, ਉਸ ਤੋਂ ਬਾਅਦ ਦੇ ਵਿੱਚ ਆਉਂਦੀ ਨਵੰਬਰ ਦੀਆਂ ਇਲੈਕਸ਼ਨਾਂ ਤੱਕ ਪੈਂਦਾ ਹੀ ਰਹਿਣਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਇਹ ਰੇਸਿਜ਼ਮ ਦੇ ਬਾਬਤ ਹੈਗੀ ਆ। ਕਹਿੰਦੇ ਵੀ ਸੈਨ ਫਰਾਂਸਿਸਕੋ ਦੇ ਜਿਹੜਾ 에ਅਰਪੋਰਟ ਆ, ਉੱਥੇ ਯੂਨਾਈਟਿਡ 에ਅਰਲਾਈਨ ਦੇ ਇੱਕ EMPLOYEE ਨੇ ਥ੍ਰੈਟ ਕੀਤਾ ਇੱਕ ਪੈਸੇਂਜਰ ਨੂੰ ਵੀ ਜੇ ਤੂੰ ਚੁੱਪ ਨਾ ਕੀਤਾ ਤਾਂ ਤੈਨੂੰ ਜਿਹੜਾ ਆ ਅਸੀਂ ਕਾਲ ਕਰ ਦਾਂਗੇ ਆਈਸ ਨੂੰ,
ਤੇ ਉਹ ਤੈਨੂੰ ਅਰੈਸਟ ਕਰ ਲੈਣਗੇ। ਹਾਲਾਂਕਿ ਉਹ ਬੰਦਾ ਜਿਹੜਾ ਸਿਟੀਜ਼ਨ ਸੀ। ਇਹ ਟਿਕਟਿੰਗ ਮਿਕਸ ਅਪ ਹੋਇਆ ਸੀਗਾ। ਫੈਮਿਲੀ ਵਕੇਸ਼ਨ ਤੇ ਜਾ ਰਹੀ ਸੀ ਕੈਨੇਡਾ ਨੂੰ। ਜਦ ਕਿ ਉਹਨਾਂ ਦੀ ਫਿਰ ਕਨਫਰੰਟੇਸ਼ਨ ਹੋ ਗਈ ਆਪਸ 'ਚ ਹੀ, ਤੇ ਯੂਨਾਈਟਿਡ ਏਅਰਲਾਈਨ ਦੇ ਵਰਕਰ ਨੇ ਸਪੈਨਿਸ਼ ਮੂਲ ਦੇ ਮੈਕਸੀਕਨ ਅਮਰੀਕਨ ਪੈਸੇਂਜਰ ਨੂੰ ਕਿਹਾ ਵੀ ਮੇਬੀ ਵੀ ਸ਼ੁੱਡ ਕਾਲ ਆਈਸ ਔਨ ਯੂ, ਯੂ ਆਰ ਨਾਟ ਐਕਟਿੰਗ ਲਾਈਕ ਅ ਸਿਟੀਜ਼ਨ। ਸੋ ਇਹ ਬੇ ਏਰੀਏ ਦਾ ਰਹਿਣ ਵਾਲਾ ਰੈਜ਼ੀਡੈਂਟ ਆ। ਉਹਨੇ ਅਕਿਊਜ਼ ਕੀਤਾ ਵੀ ਯੂਨਾਈਟਿਡ ਏਅਰਲਾਈਨ ਦੇ ਜਿਹੜੇ EMPLOYEE ਆ, ਉਹਨਾਂ ਨੇ ਥ੍ਰੈਟ ਕੀਤਾ ਵੀ ਉਹ ਇਮੀਗ੍ਰੇਸ਼ਨ ਅਥਾਰਟੀਜ਼ ਨੂੰ ਕਾਲ ਕਰਨਗੇ। ਇਹ ਸਾਰਾ ਕੁਝ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਤੇ ਵਾਪਰਿਆ। ਇਹ ਵੀਡੀਓ ਵੀ ਇਹਦੀ ਬਣੀ ਹੈਗੀ ਆ। ਇੱਕ ਸੈਨ ਰਾਮਨ ਦਾ ਬਿਜ਼ਨਸ ਓਨਰ ਹੁਲੀਓ ਬਰੇਲਾ ਜਿਹੜਾ ਆ ਉਹਦੀ ਜਿਹੜੀ ਇਹ ਗੱਲਬਾਤ ਆਪਾਂ ਕਰ ਰਹੇ ਹੈਗੇ ਆ। ਬਰੇਲਾ ਇੱਕ ਮੈਕਸੀਕਨ ਅਮਰੀਕਨ ਤੇ ਨੈਚੁਰਲਾਈਜ਼ US ਸਿਟੀਜ਼ਨ ਹੈਗਾ, ਜੋ ਕਿ ਮੌਂਟਰੀਅਲ ਨੂੰ ਜਾ ਰਿਹਾ ਸੀ ਆਪਣੀ ਵਾਈਫ ਤੇ 2 ਬੱਚੀਆਂ ਦੇ ਨਾਲ। ਤੇ ਜਦੋਂ ਉਹਦੀ ਟਿਕਟ ਰਿਵਿਊ ਕੀਤੀ ਗਈ ਤੇ ਉਹਦੇ ਨਾਲ ਜਿਹੜਾ ਕੋਈ ਮਿਕਸ ਅਪ ਹੋਇਆ ਸੀ, ਤੇ ਉਹ ਜਦੋਂ ਉਹਨਾਂ ਦੀ ਤੂੰ ਮੈਂ ਹੋਈ, ਉਹਦੇ ਵਿੱਚ ਜੋ ਕਾਊਂਟਰ ਤੇ ਲੇਡੀ ਜਿਹੜੀ ਕੰਮ ਕਰਦੀ ਸੀ, ਉਹਨੇ ਕਿਹਾ ਵੀ ਮੈਂ ਜਿਹੜੀ ਆ ਆਈਸ ਨੂੰ ਕਾਲ ਕਰਨ ਚੱਲਣੀ ਹੈਗੀ ਆ। ਇਸ ਸੰਬੰਧ ਦੇ ਵਿੱਚ ਜਿਹੜਾ ਬਰੇਲਾ ਉਹਨੇ ਕਿਹਾ ਵੀ ਮੈਂ ਮੈਕਸੀਕਨ ਹੈਗਾ ਤੇ ਮੈਂ ਮੈਕਸੀਕੋ 'ਚ ਜੰਮਿਆ ਸੀ, ਪਰ ਅਮਰੀਕਨ ਸਿਟੀਜ਼ਨ ਆ। ਮੇਰਾ ਆਪਣਾ ਬਿਜ਼ਨਸ ਹੈਗਾ, ਮੈਂ ਟੈਕਸ ਦਿੰਦਾ ਆ, ਮੇਰੇ ਜਿਹੜੇ ਲੋਕ ਆ ਮੈਂ ਉਹਨਾਂ ਨੂੰ ਜੌਬਸ ਦਿੱਤੀਆਂ ਹੈਗੀਆਂ ਆ। ਤੇ ਕਹਿੰਦੇ ਵੀ ਜੋ ਤੁਸੀਂ ਕਰ ਰਹੇ ਆ ਇਹ ਬਿਲਕੁਲ ਸਹੀ ਨਹੀਂ ਹੈਗਾ। ਪਰ ਇਹ ਕਿਸੇ ਨੇ ਵੀਡੀਓ ਵੀ ਬਣਾਈ ਤੇ ਕਾਫੀ ਕੁਝ ਜਿਹੜਾ ਇਹ ਅੱਜ ਕੱਲ੍ਹ ਵਾਇਰਲ ਚੱਲ ਰਿਹਾ ਵੀ ਦੇਖੋ ਕਿਸ ਲੈਵਲ ਤੱਕ ਜਿਹੜੀ ਰੇਸਿਜ਼ਮ ਆ ਉਹ ਵਧੀ ਹੋਈ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਜਿਹੜਾ ਰੈਗੂਲੇਸ਼ਨ ਖਾਸ ਕਰਕੇ CEQA ਕੈਲੀਫੋਰਨੀਆ এনवायरमेंटल ਕੁਆਲਿਟੀ ਐਕਟ, ਜਿਸ ਦੇ ਕਰਕੇ ਬਹੁਤ ਸਾਰਾ ਜਿਹੜਾ ਕਹਿੰਦੇ ਵੀ ਡਿਵੈਲਪਮੈਂਟ ਆ ਉਹ ਰੁਕਦੀ ਆ। ਉਹਦੇ ਉਲਟ ਲੋਕਾਂ ਨੇ ਹੁਣ ਲਾਮਬੰਦੀ ਕੀਤੀ ਹੋਈ ਹੈਗੀ ਆ। ਪ੍ਰੋਪ 45 ਕਹਿੰਦੇ ਵੀ ਆਉਂਦੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਸਟੇਟ ਵਾਈਡ ਬੈਲਟ ਦੇ ਉੱਤੇ ਉਹ ਆ ਰਹੀ ਆ, ਜਿਸ ਦੇ ਨਾਲ CEQA ਕੈਲੀਫੋਰਨੀਆ ਦਾ ਕਹਿੰਦੇ ਵੀ এনवायरमेंटल ਲਾ ਜਿਹੜਾ ਉਸ ਦੇ ਵਿੱਚ ਚੇਂਜਸ ਇਸ ਦੇ ਨਾਲ ਆ ਸਕਦੇ ਆ। ਲੇਟੈਸਟ ਆਈ ਪੋਲ ਦੇ ਵਿੱਚ 73% ਤੋਂ ਵੱਧ ਜਿਹੜੀ ਸਪੋਰਟ ਆ ਇਸ ਨੂੰ ਬਦਲਣ ਦੇ ਲਈ, ਇਸ ਨੂੰ ਚੇਂਜ ਕਰਨ ਦੇ ਲਈ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਸਭ ਤੋਂ ਵੱਡੀ ਜਿਹੜੀ ਸਪੋਰਟ ਆ ਰੈਂਟਰਸ, ਯੰਗ ਵੋਟਰਸ ਤੇ ਲੋਅਰ ਇਨਕਮ ਹਾਊਸ ਹੋਲਡਸ ਆ, ਉਹਨਾਂ ਦੇ ਦੁਆਰਾ ਕੀਤੀ ਜਿਹੜੀ ਉਹ ਜਾ ਰਹੀ ਆ। এনवायरमेंटल ਗਰੁੱਪ ਆ ਉਹ ਕਹਿੰਦੇ ਵੀ ਇਦਾਂ ਜਿਹੜੀ ਇਹ ਚੇਂਜ ਨਾ ਕਰੋ ਤੇ ਜਿਹੜੇ ਵੱਡੇ ਪ੍ਰੋਜੈਕਟਸ ਦੇ ਉੱਤੇ ਇਹਦੇ ਨਾਲ ਜਿਹੜੀ ਪਬਲਿਕ ਓਵਰਸਾਈਟ ਆ ਉਹ ਘਟੂਗੀ। ਬਹੁਤੇ ਲੋਕ ਹਰਜੋਤ ਸਿੰਘ ਜੀ ਜਿਹੜੀ ਪ੍ਰੋਪ 45 ਦੇ ਨਾਲ ਜਿਹੜਾ CEQA ਦੀ ਓਵਰਹਾਲ ਆ ਉਸ ਦੇ ਹੱਕ ਦੇ ਵਿੱਚ ਇਸ ਲਈ ਆ ਕਿਉਂਕਿ ਬਹੁਤ ਸਾਰੇ ਲੋਕ ਇਸ ਟਾਈਮ ਅਫੋਰਡੇਬਲ ਘਰਾਂ ਤੋਂ ਵਾਂਝੇ ਹੈਗੇ ਆ। CEQA ਦੇ ਨਾਲ ਇਹ ਰੈਗੂਲੇਸ਼ਨ ਦੇ ਨਾਲ ਨਵੇਂ ਘਰ ਬਣਨ ਤੋਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ এনवायरमेंटल ਪ੍ਰੋਟੈਕਸ਼ਨਸ ਦੇ ਨਾਂ ਦੇ ਉੱਤੇ ਕਹਿੰਦੇ ਵੀ ਅੜਚਣਾ ਜਿਹੜੀਆਂ ਉਹ ਆਉਂਦੀਆਂ ਆ, ਰੋਕਾਂ ਜਿਹੜੀਆਂ ਉਹ ਲੱਗ ਜਾਂਦੀਆਂ ਤੇ ਨਵੇਂ ਘਰ ਬਣਦੇ ਨਹੀਂ। ਅਫੋਰਡੇਬਿਲਟੀ ਦਾ ਫਿਰ ਕ੍ਰਾਈਸਿਸ ਤੇ ਕਦੀ ਵੀ ਘਰਾਂ ਦੀ ਜਿਹੜੀ ਵੀ ਲੋੜ ਆ ਉਹ ਪੂਰੀ ਨਹੀਂ ਹੁੰਦੀ ਹੈਗੀ। ਸੋ ਹਾਲ ਦੀ ਘੜੀ 73% ਤੋਂ ਵੱਧ ਜਿਹੜੇ ਕੈਲੀਫੋਰਨੀਅਨਸ ਆ, ਲਾਈਕਲੀ ਵੋਟਰਸ ਆ, ਉਹ ਇਸ ਦੇ ਹੱਕ ਦੇ ਵਿੱਚ ਆ ਵੀ ਇਸ ਨੂੰ ਚੇਂਜ ਕਰਨਾ ਚਾਹੀਦਾ ਆ ਤਾਂ ਜੋ ਜਿਹੜਾ ਇਹ ਕੰਮਕਾਜ ਆ, ਇਹ ਜਿਹੜੀ ਡਿਵੈਲਪਮੈਂਟ ਆ ਤੇ ਇਹ ਜਿਹੜੇ ਘਰ ਬਣਨ ਵਾਲੀ ਗੱਲ ਆ ਉਹ ਸੌਖੀ ਹੋ ਸਕੇ। ਅਗਲੀ ਖਬਰ ਵੱਲ ਚਲੀਏ ਤੇ ਸੈਨੋਜ਼ੇ ਤੋਂ ਆ ਰਹੀ ਹੈ, ਜਿੱਥੇ ਇੱਕ ਡਰਾਈਵਰ 140 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਚਲਾ ਰਿਹਾ ਸੀ। ਜਦੋਂ ਉਹਦਾ ਐਕਸੀਡੈਂਟ ਹੋਇਆ ਤੇ ਉਸਨੇ ਇੱਕ ਔਰਤ ਤੇ ਇੱਕ ਉਸਦਾ 2 ਸਾਲਾਂ ਦਾ ਬੱਚਾ ਜਿਹੜਾ ਉਹਨੂੰ ਮਾਰ ਦਿੱਤਾ। ਜਚਰੀ ਚਰਨਿਕੀ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਦਸੰਬਰ 2 2025 ਚ ਇਹ ਕ੍ਰੈਸ਼ ਹੋਇਆ ਸੀਗਾ ਹਾਈਵੇ 87 ਤੇ ਕਰਟਨਰ ਐਵਨਿਊ ਦੇ ਉੱਤੇ। ਤੇ 30 ਸਾਲਾਂ ਦੀ 올ਡ ਇਵਾਨਾ ਬੈਲਸਟਰੀ ਤੇ ਉਹਦੀ ਜਿਹੜੀ ਡਾਟਰ ਆ ਲਿਲੀਆਨਾ, ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਇਹ ਕਿਹਾ ਵੀ ਚਰਨਿਕੀ ਜਿਹੜੀ ਟੈਸਲਾ ਆ ਉਹਨੂੰ 142 ਮੀਲ ਪਰ ਆਵਰ ਦੇ ਹਿਸਾਬ ਨਾਲ ਚਲਾ ਰਿਹਾ ਸੀ। ਇਸ ਤੋਂ ਪਹਿਲਾਂ 15 ਕੁਝ ਸੈਕਿੰਡ ਪਹਿਲਾਂ 126 ਮੀਲ ਪਰ ਆਵਰ ਸੀ ਜਦੋਂ ਉਸਨੇ ਹਿੱਟ ਕੀਤਾ ਤੇ ਉਸ ਬੀਬੀ ਦੀ ਤੇ ਜਿਹੜੀ ਬੱਚੇ ਦੀ ਆ ਉਹ ਮੌਤ ਹੋ ਗਈ। ਇਵਾਨਾ ਤੇ ਲਿਲੀਆਨਾ ਉਹਨਾਂ ਨੂੰ ਅੱਗ ਲੱਗ ਕੇ ਜਿਹੜੀ ਆ ਉਹਨਾਂ ਦੇ ਨਾਲ ਮੌਤ ਹੋ ਗਈ ਸੀਗੀ। ਸੋ ਹੁਣ ਚਰਨਿਕੀ ਨੂੰ ਅਰੇਨ ਕੀਤਾ ਜਾ ਰਿਹਾ ਹੈਗਾ ਤੇ ਉਹਦੀ ਜਿਹੜੀ ਅਗਲੀ ਹੀਅਰਿੰਗ ਹੈਗੀ ਆ ਉਹ ਅਗਸਤ 25 ਨੂੰ। ਜੀ। ਟੇਲਰ ਫਾਰਮ ਵਾਲਿਆਂ ਨੇ ਆਪਣੀ ਜਿਹੜੀ ਆਈਸਬਰਗ ਲੈਟਸ ਜਿਹੜੀ ਕਿ ਸਾਈਕਲੋਸਪੋਰੋਸਿਸ ਆਊਟਬ੍ਰੇਕ ਦੇ ਨਾਲ ਜੁੜੀ ਹੋਈ ਸੀ ਉਸ ਨੂੰ ਰੀਕਾਲ ਕਰ ਲਿਆ ਆ, ਉਸ ਨੂੰ ਪੁੱਲ ਕਰ ਲਿਆ ਆ।
ਉਹਨਾਂ ਨੇ ਟੇਲਰ ਫਾਰਮ ਨੇ ਕਿਹਾ ਵੀ ਇਹ ਜਿਹੜੀ ਆਈਸਬਰਗ ਲੈਟਸ ਆ ਇਹ ਮੈਕਸੀਕੋ ਤੋਂ ਸੈਂਟਰਲ ਮੈਕਸੀਕੋ ਤੋਂ ਸੋਰਸ ਕੀਤੀ ਗਈ ਸੀ, ਜੋ ਕਿ ਅੱਗੇ ਵੱਖ-ਵੱਖ ਥਾਵਾਂ ਦੇ ਉੱਤੇ ਟੇਲਰ ਫਾਰਮਸ ਦੇ ਦੁਆਰਾ ਵੰਡੀ ਗਈ ਸੀਗੀ। ਸੋ ਕਹਿੰਦੇ ਵੀ FDA ਨੇ ਟ੍ਰੇਸ ਬੈਕ ਕੀਤਾ ਆ ਇੱਕ ਸਪੈਸੀਫਿਕ ਇੰਡੀਪੈਂਡੈਂਟ ਫਾਰਮ, ਜੋ ਕਿ US ਦੇ ਵਿੱਚ ਜਿਹੜੀ ਆਈਸਬਰਗ ਲੈਟਸ ਸਪਲਾਈ ਦਾ 1% ਤੋਂ ਵੀ ਘੱਟ ਹਿੱਸਾ ਉੱਥੋਂ ਜਿਹੜਾ ਆਉਂਦਾ ਆ। ਕਹਿੰਦੇ ਵੀ ਉੱਥੇ ਪੋਟੈਂਸ਼ੀਅਲ ਸੋਰਸ ਹੋ ਸਕਦਾ ਆ ਆਊਟਬ੍ਰੇਕ ਦਾ। ਪਰ ਕੰਪਨੀ ਨੇ ਇਸ ਬਾਬਤ ਹੁਣ ਸਾਰੇ ਹੀ ਆਈਸਬਰਗ ਲੈਟਸ ਜਿਹੜੇ ਉਸ ਇਲਾਕੇ ਤੋਂ ਆਈ ਆ ਉਸ ਨੂੰ ਰਿਮੂਵ ਕਰ ਦਿੱਤਾ ਆ ਇਨਡੈਫੀਨਿਟਲੀ। ਸੋ ਟੇਲਰ ਫਾਰਮ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੀਆਂ ਜਿਹੜੀਆਂ ਬ੍ਰਾਂਡਡ ਸੈਲਡਸ ਤੇ ਕਿਟਸ ਆ ਉਹਨਾਂ ਦੇ ਵਿੱਚ ਇਹ ਜਿਹੜੀ ਆਈਸਬਰਗ ਲੈਟਸ ਜਿਹੜੀ ਆ ਉਹ ਨਹੀਂ ਹੈਗੀ, ਜਿਹਦਾ ਇਸ ਆਊਟਬ੍ਰੇਕ ਦੇ ਨਾਲ ਸੰਬੰਧ ਹੈਗਾ ਆ। CDC ਨੇ ਜਿਹੜੀ ਆਇਡੈਂਟੀਫਾਈ ਕੀਤੀ ਸੀ ਇਹ ਜਿਹੜੀ ਲੈਟਸ ਆ ਵੀ ਟਾਕੋ ਬੈਲ ਨੂੰ ਇਹ ਜਿਹੜੀ ਸਪਲਾਈ ਹੋਈ ਸੀ, ਜਿਸ ਤੋਂ ਬਾਅਦ ਚ ਮਲਟੀ ਸਟੇਟ ਆਊਟਬ੍ਰੇਕ ਇਹ ਵਾਪਰਿਆ ਸੀਗਾ। ਸਾਈਕਲੋਸਪੋਰਸਿਸ ਨਾਂ ਦੀ ਜਿਹੜੀ ਉਹ ਬਿਮਾਰੀ ਦਾ ਇੱਕ ਬੈਕਟੀਰੀਆ ਇਨਫੈਕਸ਼ਨ, ਜਿਹਦੇ ਨਾਲ ਲੋਕਾਂ ਦੀ ਕਾਫੀ ਜਿਹੜੀ ਆ ਉਹ ਮੰਦੀ ਹਾਲਾਤ ਬਣ ਜਾਂਦੇ ਹੈਗੇ ਆ। ਸੋ ਟੇਲਰ ਫਾਰਮ ਵਾਲਿਆਂ ਨੇ ਕਿਹਾ ਵੀ ਹੁਣ ਅਸੀਂ ਆਪਣੇ ਰੈਸਟੋਰੈਂਟਾਂ ਚੋਂ ਜਿਨ੍ਹਾਂ ਨੂੰ ਵੀ ਇਸ ਇਲਾਕੇ ਤੋਂ ਆਈ ਜਿਹੜੀ ਲੈਟਸ ਆ ਉਸ ਨੂੰ ਵਾਪਸ ਜਿਹੜਾ ਆ ਉਹ ਬੁਲਾ ਲਿਆ ਆ। ਸਲੀਨਸ ਕੈਲੀਫੋਰਨੀਆ ਬੇਸਡ ਟੇਲਰ ਫਾਰਮ ਇੱਕ ਕਾਫੀ ਵੱਡੀ ਪ੍ਰੋਡਿਊਸ ਦੀ ਜਿਹੜੀ ਉਹ ਕੰਪਨੀ ਹੈਗੀ ਆ, ਤੇ ਇਹਨਾਂ ਦਾ ਜਿਹੜਾ ਪ੍ਰੋਡਿਊਸ ਆ ਪ੍ਰੋਡਕਟ ਆ ਅਮਰੀਕਾ ਦੇ ਤਕਰੀਬਨ ਸਾਰੇ ਹੀ ਸੂਬਿਆਂ ਦੇ ਵਿੱਚ ਜਾਂਦਾ ਹੈਗਾ ਆ। ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਨੇ ਇਹ ਕਿਹਾ ਆ ਵੀ ਉਹ ਆਪਣੀ ਇਨਵੈਸਟੀਗੇਸ਼ਨ ਅਜੇ ਵੀ ਜਾਰੀ ਰੱਖਣਗੇ। ਇਵੈਕੂਏਸ਼ਨ ਵਾਰਨਿੰਗਸ ਜਾਰੀ ਕੀਤੀ ਗਈਆਂ ਆ ਮਾਊਂਟ ਡਿਆਬਲੋ ਵਾਲਾ ਏਰੀਆ, ਕਿਉਂਕਿ ਉੱਥੇ 50 ਏਕੜ ਦਾ ਜਿਹੜੀ ਲੈਂਡ ਆ ਉੱਥੇ ਅੱਗ ਲੱਗ ਗਈ ਆ, ਜਿਸ ਦਾ ਨਾਮ ਮੋਰਗਨ ਫਾਇਰ ਕਰਕੇ ਰੱਖਿਆ ਗਿਆ ਆ। ਇਹ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ ਅੱਜ ਬਾਅਦ ਦੁਪਹਿਰ ਜਿਹੜੀ ਅੱਗ ਲੱਗੀ ਸੀਗੀ। CBS ਨਿਊਜ਼ ਇਹ ਰਿਪੋਰਟ ਕਰ ਰਿਹਾ ਵੀ 3 ਵਜੇ ਦੇ ਕਰੀਬ ਇਹ ਅੱਗ ਸਟਾਰਟ ਹੋਈ ਹੈਗੀ ਆ, ਤੇ ਮਾਰਗਨ ਟੈਰੀਟਰੀ ਤੇ ਮਾਰਚ ਕ੍ਰੀਕ ਰੋਡ ਵਾਲਾ ਜਿਹੜਾ ਏਰੀਆ ਆ ਉੱਥੇ ਅੱਗ ਲੱਗੀ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਉਹਨਾਂ ਨੇ ਜਿਹੜੇ 에ਅਰਪਲੇਨ ਆ ਉਹ ਯੂਜ਼ ਕਰਨੇ ਸ਼ੁਰੂ ਕੀਤੇ ਹੋਏ ਹੈਗੇ ਆ, ਕਹਿੰਦੇ ਫਲਾਈ ਕਰ ਰਹੇ ਆ ਓਵਰ ਦਾ ਏਰੀਆ, ਤੇ ਪਾਣੀ ਜਿਹੜਾ ਆ ਤੇ ਕੈਮੀਕਲਸ ਜੋ ਆ ਉਹ ਧੜ ਯੂਜ਼ ਕਰ ਰਹੇ ਹੈਗੇ ਆ। ਇਵੈਕੂਏਸ਼ਨ ਵਾਰਨਿੰਗਸ ਵੀ ਇਨ ਪਲੇਸ ਹੈਗੀਆਂ। 2 ਦਰਜਨ ਦੇ ਕਰੀਬ ਫਾਇਰ ਫਾਈਟਰ ਜੋ ਆ ਉਹ ਉੱਥੇ ਲੱਗੇ ਹੋਏ ਆ ਇਸ ਵੇਲੇ ਅੱਗ ਬੁਝਾਉਣ ਦੇ ਲਈ, ਤੇ ਹੈਲੀਕਾਪਟਰ ਵੀ ਜੋ ਆ ਇਸ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਹੈਗੇ ਜੀ। 2 US ਫੋਰੈਸਟ ਸਰਵਿਸ ਦੇ EMPLOYEES ਜਿਨ੍ਹਾਂ ਨੂੰ ਗਮ ਬੂਟ ਲੇਕ ਕੈਲੀਫੋਰਨੀਆ ਜਿਹੜੀ ਕਿ ਸ਼ਾਸਤਾ ਟ੍ਰਿਨਿਟੀ ਨੈਸ਼ਨਲ ਫੋਰੈਸਟ ਦੇ ਵਿੱਚ ਪੈਂਦੀ ਆ ਉੱਥੇ ਰਿਸਟ੍ਰੇਨ ਕਰ ਲਿਆ ਸੀ, ਹੌਸਟੇਜ ਬਣਾ ਲਿਆ ਸੀਗਾ ਗਨ ਪੁਆਇੰਟ ਦੇ ਉੱਤੇ ਇੱਕ ਪਿਓ ਪੁੱਤ ਦੇ ਜੋੜੇ ਦੇ ਦੁਆਰਾ, ਤੇ ਕਹਿੰਦੇ ਵੀ ਬਾਅਦ ਚ ਜ਼ਿਪ ਟਾਈਜ਼ ਦੇ ਨਾਲ ਉਹਨਾਂ ਨੂੰ ਬੰਨ੍ਹ ਦਿੱਤਾ ਗਿਆ ਟ੍ਰੇਲਰ ਦੇ ਵਿੱਚ। ਜਿਹੜੇ ਸਸਪੈਕਟ ਆ 49 ਸਾਲਾ ਜੋਸਫ ਚਾਰਲਸ ਹੈਨਰਿਚਸਨ ਤੇ ਉਹਦਾ ਮੁੰਡਾ ਫੀਨਿਕਸ ਹੈਨਰਿਚਸਨ, ਤੇ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਆ FBI ਦੇ ਨਾਲ ਸਾਡੀ ਜਿਹੜੀ ਉਹ ਗੱਲ ਕਰਾਓ। ਇਹ ਵੀ ਮੰਨਿਆ ਜਾ ਰਿਹਾ ਵੀ ਉਹਦਾ ਜਿਹੜਾ ਫੀਨਿਕਸ ਨਾਂ ਦਾ ਜਿਹੜਾ ਮੁੰਡਾ ਸੀ ਉਹ AR-15 ਰਾਈਫਲ ਤੇ ਨਾਈਵਸ ਦੇ ਨਾਲ ਲੈਸ ਸੀਗਾ। ਹੁਣ ਦੋਨਾਂ ਦੇ ਉੱਤੇ ਫੈਡਰਲ ਕਿਡਨੈਪਿੰਗ ਦੇ ਚਾਰजेस ਲੱਗੇ ਹੈਗੇ ਆ। ਕੱਲ ਕਹਿੰਦੇ ਵੀ ਸਵੇਰੇ 11 ਵਜੇ ਇਹਨਾਂ ਦੇ ਦੋਨਾਂ ਦੇ ਦੁਆਰਾ ਜਿਹੜੇ 2 US ਫੋਰੈਸਟ ਸਰਵਿਸ EMPLOYEES ਆ ਉਹਨਾਂ ਨੂੰ ਕਿਡਨੈਪ ਕਰ ਲਿਆ ਗਿਆ ਸੀ, ਹੌਸਟੇਜ ਬਣਾ ਲਿਆ ਗਿਆ ਸੀ ਬੰਦੂਕ ਦੀ ਨੋਕ ਦੇ ਉੱਤੇ। ਸ਼ਾਮੀ 4 ਵਜੇ ਫਿਰ ਕਹਿੰਦੇ ਵੀ ਨੈਗੋਸ਼ੀਏਸ਼ਨਸ ਸ਼ੁਰੂ ਹੋਈਆਂ। ਬਹੁਤ ਵੱਡੀ ਲਾ ਐਨਫੋਰਸਮੈਂਟ ਨੇ ਰਿਸਪੌਂਸ ਜਿਹੜਾ ਇਸ ਦੇ ਵਿੱਚ ਕੀਤਾ, ਤੇ ਇਵੈਂਚੁਅਲੀ ਤੜਕੇ ਸਵੇਰੇ 2 ਵਜੇ ਉਹਨਾਂ ਨੂੰ ਦੋਨਾਂ ਨੂੰ ਜਿਨ੍ਹਾਂ ਨੂੰ ਬੰਦਕ ਬਣਾਇਆ ਸੀ ਉਹਨਾਂ ਨੂੰ ਰਿਹਾ ਕਰਾ ਲਿਆ ਗਿਆ, ਤੇ ਦੋਨੋਂ EMPLOYEE ਹੁਣ ਘਰੇ ਘੱਲ ਦਿੱਤੇ ਗਏ ਆ, ਤੇ ਕਹਿੰਦੇ ਵੀ ਉਹ ਸੇਫ ਹੈਗੇ ਆ, ਤੇ ਸਸਪੈਕਟ ਨੇ ਬਾਅਦ ਦੇ ਵਿੱਚ ਆਪ ਸਰੈਂਡਰ ਕਰ ਦਿੱਤਾ ਸੀਗਾ। ਸੋ ਹੁਣ ਫੈਡਰਲ ਕਿਡਨੈਪਿੰਗ ਚਾਰजेस ਦੇ ਵਿੱਚ ਇਹ ਦੋਨੋਂ ਪਿਓ ਪੁੱਤ ਉਹ ਹੁਣ ਅੱਗੇ ਜਿਹੜੀ ਆ ਉਹ ਕੀ ਚਾਰजेस ਤੋਂ ਬਾਅਦ ਚ ਕਿੱਦਾਂ ਇਹਨਾਂ ਨੂੰ ਸਜ਼ਾ ਹੁੰਦੀ ਆ ਉਹ ਦੇਖਣ ਵਾਲੀ ਗੱਲ ਹੋਊਗੀ ਕਿ ਇਸ ਕਾਰਨ ਇਹ ਸਾਰਾ ਕੁਝ ਜਿਹੜਾ ਉਹ ਵਾਪਰਿਆ ਉਸ ਦੀ ਵੀ ਜਿਹੜੀ ਜਾਂਚ ਆ ਉਹ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਫੈਡਰਲ EMPLOYEE ਦੇ ਜਿਹੜੇ ਆ ਉਹ ਕਿਡਨੈਪਿੰਗ ਦੇ ਮਾਮਲੇ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਵਾਪਰਿਆ ਆ। ਇਸ ਤੋਂ ਪਹਿਲਾਂ ਵੀ ਕਹਿੰਦੇ ਜੇ ਦੱਸਦੇ ਜਾਈਏ ਤਾਂ ਇਹ ਰਿਪੋਰਟ ਆਈ ਆ ਵੀ ਜਿਹੜਾ ਜੋਸਫ ਚਾਰਲਸ ਹੈਨਰਿਚਸਨ ਆ ਇਹਦੇ ਉੱਤੇ ਪਹਿਲਾਂ ਵੀ ਹੇਟ ਕ੍ਰਾਈਮ ਦੇ ਜਿਹੜੇ ਚਾਰजेस ਆ 2022 ਦੇ ਵਿੱਚ ਲੱਗੇ ਸੀਗੇ।
ਜੀ। ਤੇ ਇੱਕ ਖਬਰ ਹੋਰ ਸਾਂਝੀ ਕਰਕੇ ਫਿਰ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ। ਤੇ ਇੱਕ ਬਜ਼ੁਰਗ ਬੰਦੇ ਦੀ ਅੱਜ ਫਰਿਜ਼ਨੋ ਦੇ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ 'ਚ ਮੌਤ ਹੋ ਗਈ ਜਦੋਂ ਉੱਥੇ ਅੱਗ ਲੱਗ ਗਈ। ਇਨ ਫਸਟ ਸਟਰੀਟ, ਨਾਰਥ ਫਸਟ ਸਟਰੀਟ ਤੇ ਵੈਲਡਨ ਐਵਨਿਊ ਦੇ ਉੱਤੇ ਇਹ ਅਪਾਰਟਮੈਂਟ ਬਿਲਡਿੰਗ ਸੀ, ਜਿੱਥੇ ਅੱਗ ਲੱਗੀ ਤੇ ਅੱਗ ਲੱਗਣ ਦੇ ਕਾਰਨ ਇੱਕ ਬਜ਼ੁਰਗ ਅਪਾਰਟਮੈਂਟ ਦੇ ਵਿੱਚ ਸੀ, ਉਹ ਨਹੀਂ ਨਿਕਲ ਸਕਿਆ ਤੇ ਉਸ ਦੀ ਜਿਹੜੀ ਆ ਮੌਤ ਉੱਥੇ ਹੀ ਹੋ ਗਈ। ਫਾਇਰ ਫਾਈਟਰਸ ਨੇ ਜਿਹੜਾ ਆ ਮੈਡੀਕਲ ਰਿਸਪੌਂਸ ਵੀ ਜਿਹੜਾ ਉਹਨੂੰ ਕੋਸ਼ਿਸ਼ ਕੀਤੀ ਪਰਫੋਰਮ ਕਰਨ ਦੀ, ਪਰ ਉਹ ਰਿਵਾਈਵ ਨਹੀਂ ਕਰ ਸਕੇ। 45 ਦੇ ਕਰੀਬ ਜਿਹੜੇ ਫਾਇਰ ਫਾਈਟਰਸ ਆ ਉਹ ਰਿਸਪੌਂਡ ਕਰ ਰਹੇ ਸੀ ਇਸ ਅਪਾਰਟਮੈਂਟ ਕੰਪਲੈਕਸ ਦੀ ਅੱਗ ਨੂੰ। ਜੀ। ਤੇ ਜਾਣ ਤੋਂ ਪਹਿਲਾਂ ਹਰਜੋਤ ਸਿੰਘ ਜੀ, ਫੀਫਾ ਦੀ ਤੁਸੀਂ ਗੱਲ ਕੀਤੀ ਆ, ਕੱਲ ਜਿਹੜਾ ਮੈਚ 3rd ਪਲੇਸ ਦੇ ਲਈ ਤੇ 3rd 4th ਪਲੇਸ ਦੇ ਲਈ ਖੇਡਿਆ ਜਾਣਾ ਹੈ ਫਰਾਂਸ ਤੇ ਇੰਗਲੈਂਡ ਦੇ ਦਰਮਿਆਨ। ਫਰਾਂਸ ਦੀ ਟੀਮ ਦੇ ਪਲੇਅਰ ਕਹਿ ਰਹੇ ਸੀਗੇ ਵੀ ਨੋਬਡੀ ਵਾਂਟਸ ਟੂ ਪਲੇ ਦਿਸ ਗੇਮ, ਕਹਿੰਦੇ ਵੀ ਪਰ ਸਾਡੀ ਹੁਣ ਮਜਬੂਰੀ ਆ ਵੀ ਗੇਮ ਖੇਡਣੀ ਹੀ ਜਿਹੜੀ ਉਹ ਪੈਣੀ ਆ। ਵਰਲਡ ਕੱਪ ਦੇ ਵਿੱਚ ਤੀਜੇ ਨੰਬਰ ਤੇ ਕੌਣ ਆਉਂਦਾ, ਚੌਥੇ ਤੇ ਕੌਣ ਆਉਂਦਾ, ਕਿਸੇ ਨੂੰ ਉਸ ਦੇ ਨਾਲ ਕੋਈ ਬੜਾ ਮਤਲਬ ਤਾਂ ਨਹੀਂ ਹੁੰਦਾ। ਪਰ ਜਿਨ੍ਹਾਂ ਟੀਮਾਂ ਦੇ ਸੈਮੀਫਾਈਨਲ 'ਚ ਹਾਰਨ ਤੋਂ ਬਾਅਦ ਸੁਪਨੇ ਟੁੱਟੇ ਹੁੰਦੇ ਆ, ਉਹਨਾਂ ਨੂੰ ਤੀਜੀ ਚੌਥੀ ਪੋਜੀਸ਼ਨ ਦੇ ਲਈ ਜਿਹੜਾ ਉਹ ਖੇਡਣਾ ਪੈਂਦਾ ਆ। ਸੋ ਬਹੁਤ ਸਾਰੇ ਐਕਸਪਰਟ ਤੇ ਲੋਕਾਂ ਦੀ ਜਿਹੜੀ ਰਾਏ ਆ ਵੀ ਇਹ ਵਾਲਾ ਮੈਚ ਬੰਦ ਕਰਾ ਦੇਣਾ ਚਾਹੀਦਾ, ਇਸ ਦੀ ਕੋਈ ਜ਼ਰੂਰਤ ਨਹੀਂ ਆ। ਜੇ ਦਰਸ਼ਕ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਸਾਡੇ ਲਈ ਤਾਂ ਗੁੱਡ ਆ, ਜਿਨ੍ਹਾਂ ਨੇ ਦੇਖਣੀ ਹੈ ਗੇਮ ਉਹਨਾਂ ਨੂੰ ਇੱਕ ਹੋਰ ਐਕਸਟਰਾ ਗੇਮ ਖੇਡਣ ਨੂੰ ਮਿਲੂਗੀ। ਪਰ ਜਿਹੜੇ ਪਲੇਅਰਸ ਆ ਉਹਨਾਂ ਦੇ ਉੱਤੇ ਫਿਜ਼ੀਕਲ ਤੇ ਇਮੋਸ਼ਨਲ ਟੋਲ ਬਹੁਤ ਜ਼ਿਆਦਾ ਜਿਹੜਾ ਉਹ ਹੁੰਦਾ ਆ। ਤੇ ਇਹ ਮੈਚ ਦੀ ਫਿਰ ਕੋਈ ਬਹੁਤੇ ਮਾਇਨੇ ਕਿਉਂਕਿ ਰਹਿੰਦੇ ਨਹੀਂ ਆ, ਕਿਉਂਕਿ ਕੋਈ ਵੀ ਗੱਲ ਨਹੀਂ ਕਰਦਾ ਵੀ ਵਰਲਡ ਕੱਪ ਦੇ ਵਿੱਚ ਤੀਜੇ ਤੇ ਚੌਥੇ ਤੇ ਕੌਣ ਆਇਆ ਸੀ। ਹਮੇਸ਼ਾ ਵਰਲਡ ਕੱਪ ਵਿਨਰ ਦੀ ਹੀ ਗੱਲ ਹੁੰਦੀ ਆ। ਤੇ ਐਤਵਾਰ ਨੂੰ ਜਿਹੜਾ ਹਰਜੋਤ ਸਿੰਘ ਜੀ ਉਹ ਮੈਚ ਫੀਫਾ ਦਾ ਜਿਹੜਾ ਵਰਲਡ ਕੱਪ ਆ ਉਹ ਖੇਡਿਆ ਜਾਵੇਗਾ ਨਿਊਯਾਰਕ, ਨਿਊ ਜਰਸੀ ਦੇ ਜਿਹੜੇ ਉਹ ਵਿੱਚ। ਤੇ ਕੱਲ ਨੂੰ ਮੋਸਟ ਪ੍ਰੋਬਬਲੀ ਫਰਾਂਸ ਤੇ ਇੰਗਲੈਂਡ ਉਹਨਾਂ ਪਲੇਅਰਸ ਨੂੰ ਜਿਹੜਾ ਉਹ ਸਮਾਂ ਖਿਡਾ ਸਕਦੇ ਆ, ਦੇ ਸਕਦੇ ਆ, ਜਿਨ੍ਹਾਂ ਨੂੰ ਅਜੇ ਤੱਕ ਵਰਲਡ ਕੱਪ ਦੇ ਵਿੱਚ ਬਹੁਤਾ ਮੌਕਾ ਨਹੀਂ ਮਿਲਿਆ ਹੈਗਾ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਬਣਦਾ ਆ। ਬਾਕੀ ਐਤਵਾਰ ਨੂੰ ਜਿਹੜਾ ਵਰਲਡ ਕੱਪ ਫਾਈਨਲ ਖੇਡਿਆ ਜਾਊਗਾ ਨਿਊਯਾਰਕ 'ਚ, ਤੇ ਕੱਲ ਵਾਲਾ ਮੈਚ ਮਿਆਮੀ ਸਟੇਡੀਅਮ, ਮਿਆਮੀ ਗਾਰਡਨਸ ਦੇ ਵਿੱਚ ਖੇਡਿਆ ਜਾਣਾ ਆ। ਇਹ ਕੱਲ ਮੈਚ ਦੁਪਹਿਰ 2 ਵਜੇ ਜਿਹੜਾ ਉਹ ਸ਼ੁਰੂ ਹੋਵੇਗਾ ਤੇ ਜਿਹੜਾ ਵਰਲਡ ਕੱਪ ਫਾਈਨਲ ਆ ਉਹ ਬਾਅਦ ਦੁਪਹਿਰ 12 ਵਜੇ ਜਿਹੜਾ ਮੈਚ ਆ ਉਹ ਸ਼ੁਰੂ ਹੋਵੇਗਾ। ਸੋ ਮੈਸੀ ਵਰਸਸ ਲਮੀਨ ਯਮਾਲ, ਇਹਦੇ ਵਿੱਚ ਦੇਖਦੇ ਆ ਵੀ ਇਵੈਂਚੁਅਲੀ ਕੌਣ ਬਾਜੀ ਜਿਹੜਾ ਐਤਵਾਰ ਨੂੰ ਵਰਲਡ ਕੱਪ ਦੀ ਮਾਰਦਾ ਹੈਗਾ ਆ। ਤੇ ਅੱਜ ਫੀਫਾ ਵਾਲੇ ਜਿਹੜਾ ਇਨਫੈਂਟੀਨੋ ਸੀ ਉਹਦੇ ਨਾਲ ਟਰੰਪ ਹੁਣੀ ਮਿਲੇ ਸੀ, ਇਕੱਠੇ ਜਿਹੜੇ ਹੋਏ ਸੀਗੇ। ਰੈੱਡ ਕਾਰਡ ਵਾਲੀ ਗੱਲ ਉਹਨਾਂ ਨੇ ਫਿਰ ਉੱਥੇ ਛੇੜੀ, ਕਹਿੰਦੇ ਵੀ ਮੈਂ ਆਪਣੇ ਪਲੇਅਰ ਦਾ ਰੈੱਡ ਕਾਰਡ ਕੈਂਸਲ ਜਿਹੜਾ ਉਹ ਕਰਵਾਇਆ, ਮੈਚ ਜਿਹੜਾ ਉਹ ਖੜਵਾਇਆ। ਤੇ ਉੱਥੇ ਬੈਠੇ ਬੈਠੇ ਉਹਦਾ ਉਹਨਾਂ ਨੇ ਇਲੈਕਸ਼ਨ ਦੀ ਗੱਲ ਵੀ ਜਿਹੜੀ ਉਹ ਵੋਟਾਂ ਦੀ ਗੱਲ ਕਰਨੋਂ ਵੀ ਜਿਹੜਾ ਉਹ ਨਾ ਰਹਿ ਸਕੇ। ਸੋ ਉਹ ਵੀ ਚੀਜ਼ਾਂ ਜਿਹੜੀਆਂ ਉੱਥੇ ਵਾਪਰੀਆਂ ਤੇ ਟਰੰਪ ਹੁਣਾਂ ਨੇ ਇਹ ਵੀ ਗੱਲ ਜਿਹੜੀ ਉਹ ਕਹਿੰਦੇ ਵੀ ਕਹੀ ਆ ਵੀ ਅਸੀਂ ਦੁਬਾਰਾ ਵਰਲਡ ਕੱਪ ਹੋਸਟ ਕਰਨਾ ਚਾਹਾਂਗੇ, ਪਰ ਅਗਲੀ ਵਾਰ ਮੈਕਸੀਕੋ ਤੇ ਕੈਨੇਡਾ ਤੋਂ ਬਗੈਰ। ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ, ਇੰਡੀਆ ਦੇ 96 ਰੁਪਏ ਤੇ 51 ਪੈਸੇ, ਪਾਕਿਸਤਾਨ ਦੇ 278 ਰੁਪਏ ਤੇ 3 ਪੈਸੇ। ਜੀ ਮਾਰਕੀਟ ਦੇ ਵਿੱਚ ਡਾਓ ਜੋਨ ਅੱਜ 400 ਤੇ 7 ਪੁਆਇੰਟ ਘਟ ਕੇ 52,146 ਤੇ ਬੰਦ ਹੋਇਆ। S&P 76 ਪੁਆਇੰਟ ਘਟ ਕੇ 7458, ਨੈਸਡੈਕ 300 ਤੇ 62 ਪੁਆਇੰਟ ਘਟ ਕੇ 25,520 ਦੇ ਉੱਤੇ। ਸੋਨੇ ਦਾ ਭਾਅ $4,023 ਪ੍ਰਤੀ ਟ੍ਰੋਏ ਆਉਂਸ, ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ, 10 ਈਅਰ ਯੀਲਡ 4.55%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 63,864 ਤੇ ਇਥੀਰੀਅਮ $1,840 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਨੂੰ ਆਪ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।